ਆਪਣੇ ਗੁਆਂਢੀ ਮੁਲਕ ਦੇ ਵਿੱਚ ਟਰੱਕਰਸ ਜਿਹੜੇ ਆ ਪ੍ਰੋਟੈਸਟ ਕਰ ਰਹੇ ਆ। ਉਹਨਾਂ ਦੀ ਬਾਬਤ ਕਿਸ ਤਰ੍ਹਾਂ ਦਾ ਜਿਹੜਾ ਲਿਬਰਲ ਮੀਡੀਆ ਆ, ਉਹ ਉਹੀ ਕੰਮ ਕਰ ਰਿਹਾ ਜੋ ਇੰਡੀਆ ਦੇ ਵਿੱਚ ਇੰਡੀਆ ਦਾ ਮੀਡੀਆ ਕਿਸਾਨਾਂ ਦੇ ਉਲਟ ਕਰ ਰਿਹਾ ਸੀ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਅੱਜ ਆਪਾਂ ਇੱਕ ਸਪੈਸ਼ਲ ਰਿਪੋਰਟ ਕਰਨ ਜਾ ਰਹੇ ਹਾਂ ਜਿਹੜੇ ਕੈਨੇਡੀਅਨ ਟਰੱਕਰਸ ਜਿਨ੍ਹਾਂ ਦੀ ਫਰੀडम ਰੈਲੀ ਜਿਸ ਨੂੰ ਕਿਹਾ ਜਾ ਰਿਹਾ ਆ ਉਹਦੀ ਬਾਬਤ। ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਸਾਰਾ ਕੁਝ ਵਾਪਰਿਆ ਤੇ ਮੈਂ ਇਸ ਨੂੰ ਐਗਜ਼ੈਕਟਲੀ ਸੇਮ ਦੇਖ ਰਿਹਾ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵਾਪਰਿਆ ਸੀ। ਇੰਡੀਆ ਦੇ ਵਿੱਚ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਤੇ ਉੱਥੇ ਦਾ ਮੈਂ ਮੀਡੀਆ ਦੇ ਸੰਬੰਧ ਦੇ ਵਿੱਚ ਗੱਲਬਾਤ ਕਰ ਰਿਹਾ। ਉੱਥੇ ਦਾ ਮੀਡੀਆ ਬਿਲਕੁਲ ਕਿਸਾਨਾਂ ਨੂੰ ਦੇਖੋ ਜੀ, ਇਹ ਖਾਲਿਸਤਾਨੀ ਆ, ਇਹ ਅੱਤਵਾਦੀ ਆ, ਇੱਥੇ ਇਹਨਾਂ ਨੇ ਨਿਸ਼ਾਨ ਸਾਹਿਬ ਚਾੜਤੇ, ਇੱਥੇ ਬੰਦੇ ਵੱਢ ਤੇ, ਰੇਪ ਹੋ ਗਿਆ, ਲੁੱਟਾਂ ਹੋ ਗਈਆਂ, ਮਾਰਾਂ ਹੋ ਗਈਆਂ। ਐਗਜ਼ੈਕਟਲੀ ਸੇਮ ਆਪਣੇ ਗੁਆਂਢੀ ਮੁਲਕ ਦੇ ਵਿੱਚ ਕੈਨੇਡਾ 'ਚ ਹੋ ਰਿਹਾ ਹੈਗਾ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਛੋਟੇ ਜਿਹੇ ਟਾਊਨ ਤੋਂ ਸ਼ੁਰੂ ਹੋਇਆ ਟਰੱਕਰ ਮਾਰਚ, ਜਿਸ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਫਰੀडम ਮਾਰਚ ਵੀ ਕਿਹਾ ਹੈਗਾ ਆ। ਉਹ ਪੂਰੇ ਦੁਨੀਆ ਦੇ ਵਿੱਚ ਇਸ ਟਾਈਮ ਫੈਲ ਗਿਆ ਹੈ। USA 'ਚ ਵੀ ਹੋਣ ਜਾ ਰਿਹਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂ ਨੇਮ ਇਟ। ਸੋ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ, ਚਾਹੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ, ਇਹ ਤਾਂ ਜੀ ਇੱਕ ਫ੍ਰਿੰਜ ਜਿਹੀ ਕਮਿਊਨਿਟੀ ਆ, ਛੋਟੀ ਜਿਹੀ ਕਮਿਊਨਿਟੀ ਆ, ਤੇ ਇਹਨਾਂ ਦੇ ਵਿੱਚ ਕੌਨਫੈਡਰੇਟ ਫਲੈਗ ਵਾਲੇ ਆ, ਜਦ ਕਿ 99% ਬੰਦਿਆਂ ਨੂੰ ਪਤਾ ਹੀ ਨਹੀਂ ਵੀ ਕੌਨਫੈਡਰੇਟ ਫਲੈਗ ਕੀ ਹੁੰਦਾ ਆ। ਜੇ 10-15 ਹਜ਼ਾਰ ਬੰਦੇ ਦੇ ਪ੍ਰੋਟੈਸਟ 'ਚ ਇੱਕ ਕੋਈ ਬੰਦੇ ਨੇ ਕਰਤਾ, ਹਾਲਾਂਕਿ ਉਸ ਨੂੰ ਟਰੱਕਰਸ ਨੇ ਬਾਅਦ 'ਚ ਫੜਿਆ ਵੀ, ਉਸ ਨੂੰ ਐਕਸਪੋਜ਼ ਵੀ ਕੀਤਾ ਵੀ ਅਸੀਂ ਇਹਦੇ ਨਾਲ ਨਹੀਂ, ਤੇ ਉਹਨਾਂ ਨੂੰ ਬਦਨਾਮ ਕੀਤਾ ਗਿਆ। ਟਰੱਕਰਸ ਉਹ ਇੱਕ ਆਪਾਂ ਕਹਿ ਸਕਦੇ ਹਾਂ ਫਰੰਟ ਐਂਡ ਤੇ ਲੜਨ ਵਾਲੇ ਜਿਹੜੇ ਵਰਕਰਸ ਆ, ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਦੌਰਾਨ, ਜਦੋਂ ਕਿ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਲੁਕੇ ਹੋਏ ਸੀ, ਟਰੱਕਰਸ ਵਿਚਾਰੇ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਸਮਾਨ ਡਿਲੀਵਰ ਕਰਦੇ ਰਹੇ। ਕਿਸ ਤਰ੍ਹਾਂ ਸ਼ਾਰਟੇਜ ਆਫ ਸਪਲਾਈ ਹੋਈ ਆ ਆਪਾਂ ਸਾਰਿਆਂ ਨੂੰ ਪਤਾ ਆ। ਹਾਲਾਂਕਿ 2 ਸਾਲ ਪਹਿਲਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਖੁਦ ਕਿਹਾ ਸੀ ਵੀ ਤੁਸੀਂ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਆ, ਪਰ ਜਿਹੜੇ ਟਰੱਕਰਸ ਹੈਗੇ ਆ ਉਹ ਤੁਹਾਡੀ ਸੇਵਾ ਕਰ ਰਹੇ ਆ ਬਾਹਰੋਂ ਹਰ ਟਾਈਮ 24 ਆਵਰਸ। ਔਰ ਉਹ ਆਪਾਂ ਦੇਖਿਆ ਵੀ ਆ। ਵੱਖ-ਵੱਖ ਸਰਕਾਰਾਂ ਵੱਲੋਂ ਬਿਆਨਬਾਜ਼ੀ ਵੀ ਹੁੰਦੀ ਰਹੀ ਆ, ਸਾਡੀ ਸਰਕਾਰ ਅਮਰੀਕਾ ਵੱਲੋਂ ਵੀ ਹੁੰਦੀ ਰਹੀ ਆ ਵੀ ਟਰੱਕਰਸ ਨਾਲ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਪਰ ਉਹ ਜਿਸ ਤਰ੍ਹਾਂ ਵੀ ਐਮਰਜੈਂਸੀ ਵਰਕਰਸ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਊਗਾ, ਜਾਂ ਚਾਹੇ ਉਹ ਹੈਲਥ ਕੇਅਰ ਵਰਕਰਸ ਆ, ਪਰ ਟਰੱਕਰਸ ਨੂੰ ਖਾਸ ਕੁਛ ਨਹੀਂ ਮਿਲਿਆ, ਉਹ ਆਪਾਂ ਦੇਖਿਆ ਹੀ ਹੈਗਾ। ਹੁਣ ਆਪਾਂ ਆਈਏ ਗੁਆਂਢੀ ਮੁਲਕ ਕੈਨੇਡਾ ਦੀ, ਵੀ ਉੱਥੇ ਹਰ ਇੱਕ ਸ਼ਹਿਰ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਪ੍ਰੋਟੈਸਟ ਹੋਇਆ ਹੈਗਾ। ਸੋ ਇਕੱਲੇ ਟਰੱਕਰਸ ਨਹੀਂ, ਸ਼ੁਰੂ ਟਰੱਕਰਸ ਨੇ ਕੀਤਾ ਸੀ, ਉਹ ਤੋਂ ਬਾਅਦ ਸਕੂਲ ਦੇ ਬੱਚੇ, ਟੀਚਰਸ, ਬਹੁਤ ਸਾਰੇ ਹੈਲਥ ਕੇਅਰ ਵਰਕਰ ਵੀ ਉਹਨਾਂ ਨਾਲ ਜੁੜ ਗਏ ਆ, ਕਿਉਂਕਿ ਕੈਨੇਡਾ ਦੀ ਸਰਕਾਰ ਨੇ ਇਹ ਕਿਹਾ ਵੀ ਮੈਂਡੇਟ ਆ, ਹਰ ਇੱਕ ਜਾਣੇ ਨੂੰ ਵੈਕਸੀਨ ਲਵਾਉਣਾ ਪੈਣਾ ਆ। ਪਰ ਲੋਕ ਕਹਿੰਦੇ ਆ ਵੀ ਟਰੱਕਰਸ, ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ, ਉਹ ਕਹਿੰਦੇ ਵੀ ਅਸੀਂ ਵੈਕਸੀਨੇਟਡ ਆ, ਪਰ ਅਸੀਂ ਇਸ ਗੱਲ ਦੇ ਉਲਟ ਆ ਵੀ ਸਰਕਾਰ ਕਹੇ ਵੀ ਨਹੀਂ, ਅਸੀਂ ਧੱਕੇ ਨਾਲ ਜੀ ਤੁਹਾਨੂੰ ਲਵਾਉਣਾ ਪੈਣਾ, ਵੀ ਤਾਂ ਕਰਕੇ ਅਸੀਂ ਤੁਹਾਨੂੰ ਫਾਇਰ ਕਰ ਸਕਦੇ ਜੇ ਟੀਕੇ ਨਹੀਂ ਲਵਾਏ, ਤੁਸੀਂ ਪਲੇਨ 'ਚ ਨਹੀਂ ਚੜ੍ਹ ਸਕਦੇ, ਤੁਸੀਂ ਇੱਥੇ ਨਹੀਂ ਐਂਟਰ ਕਰ ਸਕਦੇ। ਸੋ ਮੀਡੀਆ ਨੇ ਬੜਾ ਨੈਗੇਟਿਵ ਰੋਲ ਅਦਾ ਕੀਤਾ। ਉੱਥੇ ਦੇ ਮੀਡੀਆ ਨੇ ਇਹ ਕਿਹਾ, ਦੇਖੋ ਜੀ ਹੋਮਲੈਸ ਸ਼ੈਲਟਰ ਤੋਂ ਇਨੀ ਫੂਡ ਖੋਹ ਲਿਆ, ਫਲੈਗ ਚਾੜਤਾ, ਉੱਥੇ ਲੋਕ ਬੜੇ ਜਿਹੜੇ ਹੈਗੇ ਆ ਬੇਰਾਮੀ ਝੱਲ ਰਹੇ ਆ। ਉੱਦਾਂ ਦੇ ਲੋਕਾਂ ਦੀਆਂ ਇੰਟਰਵਿਊਜ਼, ਖਾਸ ਕਰਕੇ ਉੱਥੇ ਦਾ ਜਿਹੜਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ, CBC, ਉਸ ਨੇ ਬਹੁਤ ਨੈਗੇਟਿਵ ਰੋਲ ਟਰੱਕਰਸ ਦੇ ਅਗੇਂਸਟ ਅਦਾ ਕੀਤਾ ਹੈਗਾ, ਉਹ ਆਪਾਂ ਦੇਖਿਆ ਹੀ ਆ। CBC ਇਹ ਉਹੀ ਆ ਜਿਹੜਾ ਪੰਜਾਬੀਆਂ ਦੇ ਉਲਟ, ਜਿਹੜੇ ਖਾਸ ਪੰਜਾਬੀ ਆਪਣੇ ਤਕੜੇ ਫਾਈਨੈਂਸ਼ੀਅਲੀ ਸੀ, ਜਿਹੜੇ ਖਾਲਿਸਤਾਨ ਮੂਵਮੈਂਟ ਦੇ ਸਪੋਰਟਰ ਵੀ ਸੀ ਲੋਕ, ਉਹਨਾਂ ਨੂੰ ਬੜੇ ਇਹ ਆਪਣੇ ਪਿਛਲੇ ਸਾਲਾਂ ਦੇ ਦੌਰਾਨ ਉਹਨਾਂ ਦੇ ਘਰ ਦਿਖਾ ਕੇ ਵੀ ਦੇਖੋ ਜੀ ਇਹ ਤਾਂ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕਰ ਰਹੇ ਆ, ਬਾਅਦ 'ਚ ਉਹਨਾਂ ਦੇ ਲਾ ਸੂਟ ਵੀ ਕੀਤਾ ਗਿਆ ਸੀ। ਸੋ ਇਹ ਜਿਹੜਾ ਮੀਡੀਆ ਦਾ ਕੰਮ ਹੈਗਾ ਹੀ ਆ। ਸੋ ਅਮਰੀਕਾ 'ਚ ਵੀ ਬਹੁਤ ਕੁਛ ਹੋਇਆ, ਹਾਲਾਂਕਿ ਤੁਹਾਨੂੰ ਪਤਾ ਹੈ ਵੀ ਅਮਰੀਕਾ 'ਚ ਜਿੱਦਾਂ ਦੇ ਪ੍ਰੋਟੈਸਟ ਹੋਏ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਪ੍ਰੈਜ਼ੀਡੈਂਟ ਸੀ, ਕਿੰਨੀਆਂ ਅੱਗਾਂ ਲੱਗੀਆਂ, ਲੁੱਟਾਂ ਹੋਈਆਂ, ਮਾਰਾਂ ਹੋਈਆਂ, ਕਿਤੇ ਸਟੇਟ ਆਫ ਐਮਰਜੈਂਸੀ ਨਹੀਂ ਡਿਕਲੇਅਰ ਕੀਤੀ ਗਈ। ਕੱਲ੍ਹ
ਉੱਥੇ ਓਟਾਵਾ ਦੇ ਵਿੱਚ ਉੱਥੇ ਦੇ ਮੇਅਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈ ਟਰੱਕਰਸ ਦੇ ਉਲਟ, ਆਪਣੇ ਹੀ ਸਿਟੀਜ਼ਨਸ ਦੇ ਉਲਟ, ਜਦ ਕਿ ਕਿਤੇ ਵੀ ਇਹ ਕੋਈ ਖਬਰ ਨਹੀਂ ਆਈ ਵੀ ਕਿਸੇ ਇੱਕ ਵੀ ਟਰੱਕਰ ਨੇ ਕਿਸੇ ਨੂੰ ਕੁੱਟਿਆ ਜਾਂ ਮਾਰਿਆ ਹੋਵੇ। ਤੇ ਇਹ ਵੀ ਬਹੁਤ ਮਾੜੀ ਗੱਲ ਆ ਵੀ ਆਪਣਾ ਪੰਜਾਬੀ ਮੀਡੀਆ ਨੇ ਇਹ ਵਾਲਾ ਕਵਰ ਨਹੀਂ ਕੀਤਾ। ਹਾਲਾਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਰੇਡੀਓ ਸਟੇਸ਼ਨ ਆ, ਟੀਵੀ ਸਟੇਸ਼ਨਸ ਹੈਗੇ ਆ, ਉਹਨਾਂ ਨੇ ਕੋਈ ਖਾਸ ਕਵਰੇਜ ਨਹੀਂ ਦਿੱਤੀ। ਨਾ ਹੀ ਮਾੜੀ ਗੱਲ ਆ ਵੀ ਆਪਣੇ ਪੰਜਾਬੀਆਂ ਨੇ ਇਹਨਾਂ ਟਰੱਕਰਸ ਦਾ ਸਾਥ ਦਿੱਤਾ। ਉਹ ਗੱਲ ਜੁਦੀ ਆ ਵੀ ਤੁਸੀਂ ਉਸ ਦੇ ਨਾਲ ਐਗਰੀ ਕਰਦੇ ਜਾਂ ਨਹੀਂ ਕਰਦੇ। ਸਾਡਾ ਪੰਜਾਬੀ ਰੇਡੀਓ USA ਦਾ ਹਮੇਸ਼ਾ ਸਟੈਂਡ ਇਹ ਰਿਹਾ ਵੀ ਹਰ ਇੱਕ ਬੰਦਾ ਵੈਕਸੀਨੇਟਡ ਹੋਣਾ ਚਾਹੀਦਾ, ਤੁਹਾਨੂੰ ਲਵਾਉਣਾ ਚਾਹੀਦਾ। ਪਰ ਇਹ ਵੀ ਨਹੀਂ ਵੀ ਤੁਹਾਨੂੰ ਜੀ ਇਹ ਮੈਂਡੇਟ ਜ਼ਰੂਰੀ ਆ, ਜੇ ਕੋਈ ਨਹੀਂ ਲਵਾਉਣਾ ਚਾਹੁੰਦਾ ਨਾ ਲਵਾਵੇ, ਉਹ ਅਗਲੇ ਦੀ ਮਰਜ਼ੀ ਆ। ਸਰਕਾਰ ਇਸ ਨੂੰ ਧੱਕਾ ਨਹੀਂ ਕਰ ਸਕਦੀ। ਸੋ ਮਾਈ ਬਾਡੀ ਮਾਈ ਚੁਆਇਸ ਵਾਲੇ ਕਹਿਣ ਵਾਲੇ ਇੱਥੇ ਖਾਸ ਕਰਕੇ ਅਬੋਰਸ਼ਨ ਨੂੰ ਲੈ ਕੇ ਉਹ ਹੁਣ ਇਸ ਸਟੈਂਡ ਤੇ ਕਿਉਂ ਚੁੱਪ ਹੈਗੇ ਆ? ਠੀਕ ਹੈ ਕਿ ਨਹੀਂ? ਸੋ ਇਹ ਨਹੀਂ ਹੈ ਵੀ ਜਿੱਥੇ ਮੈਨੂੰ ਠੀਕ ਲੱਗਦਾ ਵੀ ਮੈਂ ਸਹੀ ਆ, ਜਿੱਥੇ ਨਹੀਂ ਠੀਕ ਤੇ ਉੱਥੇ ਓਕੇ ਆ। ਸੋ ਇਹ ਵੀ ਘਾਟ ਬਹੁਤ ਮਹਿਸੂਸ ਰਹੀ ਆ। ਹਾਂ, ਕੁਛ ਕੁ ਕਲਿੱਪ ਮੈਂ ਦੇਖਿਆ ਜਿੱਥੇ ਸਿੱਖਾਂ ਨੇ ਇੱਕ ਦੋ ਜਗ੍ਹਾ ਸਮੋਸਿਆਂ ਦਾ ਲੰਗਰ ਲਾਇਆ, ਬਹੁਤ ਘੱਟ ਗਿਣਤੀ 'ਚ ਗਏ ਆ। ਪਰ ਜਿੰਨੀ ਵੱਡੀ 'ਚ ਸਪੋਰਟ ਕਰਨੀ ਚਾਹੀਦੀ ਸੀ, -25 ਡਿਗਰੀ ਟੈਂਪਰੇਚਰ ਦੇ ਵਿੱਚ ਜਿਹੜੇ ਟਰੱਕਰਸ ਆ ਪ੍ਰੋਟੈਸਟ ਕਰ ਰਹੇ ਆ। ਸੋ ਇੰਨਾ ਧੱਕਾ ਸਰਕਾਰ ਕਰ ਰਹੀ ਕਿਉਂਕਿ ਜਿਹੜੇ ਟਰੱਕਰਸ ਆ ਉਹਨਾਂ ਦੀ ਗੈਸ ਖਤਮ ਹੋ ਗਈ, ਕਿਉਂਕਿ ਇੰਨੇ ਚਿਰ ਤੋਂ ਉਹ ਨਹੀਂ ਔਨ ਕੀਤੇ ਆ ਟਰੱਕ। ਜੇ ਕੋਈ ਗੈਸ ਲੈ ਕੇ ਆਉਂਦਾ ਉਹਨਾਂ ਨੂੰ ਗੈਸ ਨਹੀਂ ਲਿਜਾਣ ਦਿੱਤੀ ਜਾ ਰਹੀ, ਗੈਸ ਉਹਨਾਂ ਤੋਂ ਕਨਫਿਸਕੇਟ ਕੀਤੀ ਜਾਂਦੀ ਆ। ਅਮਰੀਕਾ ਦੀ ਕੰਪਨੀ GoFundMe ਨੇ ਉਹਨਾਂ ਨੇ ਇੱਕ $10 ਮਿਲੀਅਨ ਦੇ ਕਰੀਬ ਪੈਸੇ ਇਕੱਠੇ ਕਰ ਲਏ ਸੀ। ਉਹਦੇ ਉੱਤੇ ਜਿਹੜਾ ਰੋਕ ਲਾ ਦਿੱਤਾ ਵੀ ਨਹੀਂ ਜੀ ਤੁਸੀਂ ਇਸ ਨੂੰ ਪੈਸੇ ਯੂਜ਼ ਨਹੀਂ ਕਰ ਸਕਦੇ ਹੈਗੇ। ਸੋ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਨਾ ਵੀ ਕਿਸ ਤਰ੍ਹਾਂ ਹੁਣ ਜਿਹੜੇ USA ਦੇ ਸੈਨੇਟਰ ਟੈਕਸਸ ਤੋਂ ਹੈਗੇ ਟੈਡ ਕਰੂਜ਼, ਉਹ ਕਹਿੰਦੇ ਵੀ ਨਹੀਂ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਵੀ ਇਹ ਕੀ ਗੱਲ ਆ ਵੀ ਤੁਸੀਂ ਉਹਨਾਂ ਦੇ ਜਿਹੜੇ ਪੈਸੇ ਰੋਕਦਾ, ਉਹ ਨਹੀਂ ਕਿਹੜਾ ਕੋਈ ਕਿਸੇ ਕ੍ਰਿਮੀਨਲ ਕੰਮ ਦੇ ਲਈ ਜਿਹੜੇ ਪੈਸੇ ਵਰਤਣੇ ਹੈਗੇ ਆ। ਸੋ ਬਹੁਤ ਕੁਛ ਚੱਲ ਰਿਹਾ। ਫੇਸਬੁੱਕ ਨੇ ਉਹਨਾਂ ਦਾ ਪੇਜ ਹੀ ਰਿਮੂਵ ਕਰ ਦਿੱਤਾ ਵਿਚਾਰਿਆਂ ਦਾ। 1,40,000 ਦੇ ਕਰੀਬ ਉਹਨਾਂ ਦੇ ਮੈਂਬਰ ਬਣ ਗਏ ਸੀ ਕੌਨਵਾਏ 2020 ਦੇ, ਤੇ ਉਹਨਾਂ ਦਾ ਫੇਸਬੁੱਕ ਤੋਂ ਪੇਜ ਚੱਕਤਾ, ਜਿਸ ਤਰ੍ਹਾਂ ਐਗਜ਼ੈਕਟਲੀ ਸੇਮ ਜੋ ਇੰਡੀਆ 'ਚ ਹੋਇਆ ਸੀ। ਕਿਸਾਨਾਂ ਦੇ ਪੇਜ ਚੱਕੇ ਗਏ, ਕਿਸਾਨਾਂ ਦੇ ਸਪੋਰਟਰਸ ਦੇ ਪੇਜ ਚੱਕੇ ਗਏ। ਈਵਨ ਹੁਣ ਸਾਡਾ ਪੰਜਾਬੀ ਰੇਡੀਓ USA ਦਾ ਪੇਜ ਫੇਸਬੁੱਕ ਦਾ ਹੁਣ ਕਲੀਅਰ ਹੋਇਆ। ਇੰਨੀਆਂ ਰਿਸਟ੍ਰਿਕਸ਼ਨ ਲਾਈਆਂ ਗਈਆਂ ਸੀਗੀਆਂ, ਖਾਸ ਕਰਕੇ ਜਿਹੜੀਆਂ ਆਪਾਂ ਕਿਸਾਨ ਮੋਰਚੇ ਦੇ ਸੰਬੰਧ ਦੇ ਵਿੱਚ ਸ਼ੇਅਰ ਕਰਦੇ ਸੀ ਫੋਟੋਆਂ ਜਾਂ ਹੋਰ, ਉਹਨਾਂ ਨੂੰ ਕਹਿ ਕੇ ਜੀ ਦੇਖੋ ਇਹ ਤਾਂ ਵਾਇਲੈਂਸ ਪ੍ਰਮੋਸ਼ਨ ਕਰਦੇ ਹੈਗੇ ਆ। ਜਿਸ ਤਰ੍ਹਾਂ ਜੱਗੀ ਬਾਬੇ ਦੀ ਪਿਕਚਰ ਸੀ, ਉਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਫੇਸਬੁੱਕ ਨੇ ਰਿਸਟ੍ਰਿਕਸ਼ਨ ਲਾ ਦਿੱਤੀ ਸੀਗੀ। ਸੋ ਇਹ ਪ੍ਰੋਟੈਸਟ ਮਾਰਚ ਜਿਹੜਾ ਸ਼ੁਰੂ ਹੋਇਆ ਸੀ ਕੈਨੇਡਾ 'ਚ, ਠੀਕ ਆ, ਬਿਲਕੁਲ ਥੋੜ੍ਹੇ ਟਰੱਕਰਸ ਨੇ ਕੀਤਾ ਸੀ, ਪਰ ਹੁਣ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਪੂਰੇ ਕੈਨੇਡਾ ਦੇ ਵਿੱਚ ਫੈਲ ਗਿਆ ਆ। ਕੈਨੇਡਾ ਤੋਂ ਬਾਅਦ ਨੀਦਰਲੈਂਡਸ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਲੰਡਨ ਤੋਂ ਕੈਨਬਰਾ, ਆਸਟ੍ਰੇਲੀਆ ਦੇ ਵਿੱਚ ਸਾਰੇ ਪਾਸੇ ਜਾ ਰਿਹਾ। ਤੇ USA ਦੇ ਵਿੱਚ ਵੀ ਕੁਛ ਗਰੁੱਪ ਜਿਹੜੇ ਆ ਉਹ ਪਲਾਨ ਕਰ ਰਹੇ ਹੈਗੇ ਆ ਵੀ USA ਦੀ ਕੈਪੀਟਲ ਵਾਸ਼ਿੰਗਟਨ DC ਦੇ ਵਿੱਚ ਜਾਣਾ ਹੈਗਾ। ਹਾਲਾਂਕਿ USA ਦੇ ਵਿੱਚ ਮੈਂਡੇਟ ਨਹੀਂ ਹੈ। USA ਦੇ ਵਿੱਚ ਵਾਈਟ ਹਾਊਸ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕੰਪਲਸਰੀ ਕੀਤਾ ਸੀ ਵੀ ਹਰ ਇੱਕ ਨੂੰ ਜਿਹੜਾ ਵੈਕਸੀਨ ਲਵਾਉਣਾ ਪਊਗਾ। ਉਹਨਾਂ ਨੇ ਫਾਇਰ ਵੀ ਕੀਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇ ਵਿੱਚ, ਖਾਸ ਕਰਕੇ ਮਿਲਟਰੀ ਦੇ ਵਿੱਚ ਲੋਕ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਏ ਸੀ। ਪਰ US ਦੀ ਸੁਪਰੀਮ ਕੋਰਟ ਨੇ ਇਸ ਨੂੰ ਓਵਰਟਰਨ ਕਰਤਾ ਵੀ ਨਹੀਂ ਭਾਈ, ਤੁਸੀਂ ਇਸ ਨੂੰ ਧੱਕੇ ਨਾਲ ਨਹੀਂ ਲਵਾ ਸਕਦੇ। ਹਾਂ, ਉਹਨਾਂ ਨੇ ਹੈਲਥ ਕੇਅਰ ਵਰਕਰਸ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਵੀ ਉਹਨਾਂ ਨੂੰ ਤੁਸੀਂ ਜ਼ਰੂਰ ਉਹਨਾਂ ਨੂੰ ਮੈਂਡੇਟਰੀ ਕਰ ਸਕਦੇ ਹੋ, ਕਿਉਂਕਿ ਉਹ ਹਸਪੀਟਲ 'ਚ ਕੰਮ ਕਰਦੇ ਆ। ਸੋ ਇਸ ਕਰਕੇ ਉਹਨਾਂ ਲਈ ਜ਼ਰੂਰੀ ਹੈਗਾ ਆ। ਸੋ ਹੁਣ ਜਿਹੜੇ ਟਰੱਕਰਸ ਆ, ਮੈਂ ਬਹੁਤ ਸਾਰੇ ਦੇਖਦਾ ਸੀ ਬੜੇ ਪੜ੍ਹੇ ਲਿਖੇ, ਉਹਨਾਂ 'ਚ ਲਾਇਰਸ ਵੀ ਟੀਮ ਉਹਨੇ ਹਾਇਰ ਕੀਤੀ ਆ। ਉਹ ਕਹਿੰਦੇ ਦੇਖੋ ਸਾਡੇ ਨਾਲ ਸ਼ਰੇਆਮ ਧੱਕਾ ਹੋ ਰਿਹਾ, ਕੈਨੇਡਾ ਵਰਗਾ ਮੁਲਕ ਆ ਉਹਦੇ 'ਚ ਤੁਸੀਂ ਇੰਨਾ ਧੱਕਾ ਕਰੋ, ਇਹ ਬਹੁਤ ਮਾੜੀ ਗੱਲ ਹੈਗੀ ਆ। 1000 ਤੋਂ ਵੱਧ ਲੋਕ ਉੱਥੇ ਦਾ ਜਿਹੜਾ ਪਾਰਲੀਮੈਂਟ ਹਾਊਸ ਆ ਕੈਨਬਰਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਲੋਕਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਆ। 5 ਮਿਲੀਅਨ ਆਸਟ੍ਰੇਲੀਅਨਸ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਵੀ ਤੁਸੀਂ ਉੱਥੇ ਪਹੁੰਚੋ। ਟਰੱਕਰਸ ਜਿਹੜੇ ਆ ਨਿਊਜ਼ੀਲੈਂਡ 'ਚ ਵੀ ਉਹਨਾਂ ਨੇ ਇਹ ਪ੍ਰੋਟੈਸਟ ਸ਼ੁਰੂ ਕਰ ਦਿੱਤਾ ਆ। ਤੇ ਜਿਹੜੀ GoFundMe ਦੀ ਜੇ ਗੱਲ ਕਰਦੇ ਜਾਈਏ, GoFundMe 'ਚ ਜਿਹੜੇ ਟਰੱਕਰਸ ਦੀ ਜਿਹੜੀ ਇਹ ਆਰਗੇਨਾਈਜੇਸ਼ਨ ਆ, ਇਹਨਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਆਪਣੇ ਪੈਸੇ ਇਕੱਠੇ ਕਰ ਲਏ ਸੀ। ਪਰ ਇਹਨਾਂ ਨੇ ਕਹਿ ਦਿੱਤਾ ਵੀ ਨਹੀਂ, ਤੁਸੀਂ $1 ਮਿਲੀਅਨ ਤੱਕ ਤਾਂ ਤੁਹਾਨੂੰ ਦੇ ਸਕਦੇ ਹਾਂ, ਉਹ ਤੋਂ ਬਾਅਦ ਤੁਹਾਨੂੰ ਜਿਹੜਾ ਆ
ਅਸੀਂ ਜ਼ਿਆਦਾ ਪੈਸੇ ਨਹੀਂ ਦੇਣੇ, ਤੁਸੀਂ ਹੋਰ ਕਿਸੇ ਆਰਗੇਨਾਈਜੇਸ਼ਨ ਨੂੰ ਡੋਨੇਟ ਕਰ ਸਕਦੇ। ਉਹਨਾਂ ਦਾ ਪੇਜ ਵੀ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ। ਅਤੇ ਹੁਣ USA ਦੇ ਵਿੱਚ ਜਿਹੜੇ ਸੈਨੇਟਰ ਟੈਡ ਕਰੂਜ਼ ਆ, ਉਹਨਾਂ ਨੇ ਕਿਹਾ ਆ ਵੀ FTC ਨੂੰ ਇਨਵੈਸਟੀਗੇਸ਼ਨ ਲਾਂਚ ਕਰਨੀ ਚਾਹੀਦੀ ਆ ਵੀ ਉਹਨਾਂ ਨੇ ਕਿਸ ਬੇਸ ਦੇ ਉੱਤੇ ਜਿਹੜਾ ਟਰੱਕਰ ਕੌਨਵਾਏ ਦਾ ਫੰਡ ਆ ਉਸ ਨੂੰ ਫਰੀਜ਼ ਕੀਤਾ ਹੈਗਾ, ਕਿਸ ਬੇਸ ਦੇ ਉੱਤੇ ਉਹਨਾਂ ਨੇ ਉਸ ਨੂੰ ਬੰਦ ਕੀਤਾ ਹੈਗਾ। ਸੋ ਇਹ ਵੱਖ-ਵੱਖ ਖਬਰਾਂ ਆ ਰਹੀਆਂ ਹੈਗੀਆਂ। ਸੋ ਇੱਕ ਗੱਲ ਜ਼ਰੂਰ ਆ ਵੀ ਇਸ ਪ੍ਰੋਟੈਸਟ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਦੇ ਵਿੱਚ ਬਹੁਤ ਵੱਡਾ ਉਥਲ-ਪੁਥਲ ਹੋਊਗਾ। ਉੱਥੇ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਉਹਦੇ ਜਿਹੜੇ ਹੈੱਡ ਆ, ਉਸ ਨੂੰ ਵੀ ਉਸ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ, ਉਹਨਾਂ ਦੇ ਜਿਹੜੇ ਇਲੈਕਟਿਡ ਮੈਂਬਰ ਸੀਗੇ। ਸੋ ਲੱਗਦਾ ਪੋਲੀਟੀਕਲੀ ਕੈਨੇਡਾ 'ਚ ਬਹੁਤ ਵੱਡਾ ਇਸ ਪ੍ਰੋਟੈਸਟ ਦਾ ਅਸਰ ਹੋਣ ਜਾ ਰਿਹਾ ਹੈ, ਕਿਉਂਕਿ ਪਹਿਲਾਂ ਤਾਂ ਸਾਰਾ ਮੀਡੀਆ ਜਿਹੜਾ ਸੀ ਉਹ ਚੁੱਪ ਸੀ, ਉਹ ਕਵਰ ਨਹੀਂ ਕਰ ਰਿਹਾ ਸੀ। ਅਤੇ ਅਨਫੋਰਚੂਨੇਟ ਪਾਰਟ ਇਹ ਵੀ ਆ ਵੀ 40-45 ਦੇ ਕਰੀਬ ਜਿਹੜੇ ਆਪਣੇ ਪੰਜਾਬੀ ਹੈਗੇ ਆ, ਉੱਥੇ ਦੇ ਮੈਂਬਰ ਪਾਰਲੀਮੈਂਟਸ ਆ, ਉਹ ਨਾ ਹੱਕ 'ਚ ਨਾ ਅਗੇਂਸਟ ਬੋਲੇ ਨਹੀਂ ਰਹੇ, ਵੀ ਜਿੱਦਾਂ ਆਪਣੇ ਆਪ ਹੀ ਚੁੱਪ ਹੋ ਜਾਣਾ ਹੈ ਨਾ। ਸੋ ਅਤੇ ਪਰ ਅੱਜ ਨਿਊਯਾਰਕ ਟਾਈਮ ਨੇ ਕਾਫੀ ਵੱਡਾ ਆਰਟੀਕਲ ਲਿਖਿਆ ਇਹਦੇ ਸੰਬੰਧ ਦੇ ਵਿੱਚ। ਉਹ 'ਚ ਉਹਨੇ ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਓਟਾਵਾ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ ਉੱਥੇ ਕੈਨੇਡਾ ਦੇ ਵਿੱਚ। ਅਤੇ 11 ਦਿਨ ਟਰੱਕਰਜ਼ ਨੂੰ ਹੋ ਗਏ ਆ ਪ੍ਰੋਟੈਸਟ ਕਰਦੇ ਨੂੰ। ਸੋ ਜਦੋਂ ਕਿ ਉੱਥੇ ਦੇ ਪੋਲੀਟੀਸ਼ੀਅਨਜ਼ ਉਹਨਾਂ ਨੇ ਸੋਚਿਆ ਸੀ ਵੀ ਸ਼ਾਇਦ ਇਹ ਇੱਕ ਅੱਧਾ ਦਿਨ ਪ੍ਰੋਟੈਸਟ ਕਰੂਗੇ, ਇਹਨੀ ਹਟ ਜਾਣਾ ਆ, ਭਈ ਕੋਈ ਬਾਹਲਾ ਨਹੀਂ ਰੌਲਾ ਪੈਣਾ ਹੈਗਾ, ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਸੀਗੀ। ਪਰ ਹੁਣ 11 ਦਿਨ ਹੋ ਗਏ ਆ, ਸੋ ਇਹ ਵੱਧਦਾ ਹੀ ਜਾ ਰਿਹਾ ਹੈਗਾ। ਇੱਕ ਰਹਿ ਚੁੱਕੇ US ਦੇ ਅੰਬੈਸਡਰ ਬਰੂਸ ਹੇਮਨ, ਉਹਨਾਂ ਨੇ ਇਹ ਕਿਹਾ ਆ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਜਿਹੜੇ ਟਰੱਕਰਜ਼ ਪ੍ਰੋਟੈਸਟ ਕਰ ਰਹੇ ਆ, ਉਹਦੇ ਸੰਬੰਧ ਦੇ ਵਿੱਚ ਅਮਰੀਕਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ, ਜਾਂ ਅਮਰੀਕਨ ਪੋਲੀਟੀਸ਼ੀਅਨਜ਼ ਆ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ। ਸੋ ਇਹ ਵੀ ਦੱਸਦੇ ਜਾਈਏ, USA ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ, ਸਾਬਕਾ ਪ੍ਰੈਜ਼ੀਡੈਂਟ, ਉਹਨਾਂ ਨੇ ਟਰੱਕਰਜ਼ ਦਾ ਸਾਥ ਦਿੱਤਾ ਆ। ਟੈਡ ਕਰੂਜ਼ ਸੈਨੇਟਰ ਨੇ ਹੁਣ ਓਪਨਲੀ ਕਿਹਾ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਗੋਫੰਡਮੀ ਦੀ। ਵੀ ਇਹ ਕੀ ਗੱਲ ਹੋਈ ਜੀ, 1,36,000 ਲੋਕਾਂ ਨੇ ਇੰਨੇ $1 ਮਿਲੀਅਨ ਇਕੱਠੇ ਕਰਕੇ ਪੈਸੇ ਉਹਨਾਂ ਨੂੰ ਦਿੱਤੇ, ਅਤੇ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ। ਅਤੇ ਇਸੇ ਤਰ੍ਹਾਂ ਇਲੌਨ ਮਸਕ, ਟੈਸਲਾ ਦੇ CEO, ਉਹਨਾਂ ਤਾਂ $40,000-50,000 ਵੀ ਉਹਨਾਂ ਨੂੰ ਦਿੱਤਾ ਆ, ਅਤੇ ਉਹਨਾਂ ਦਾ ਜਿਹੜਾ ਪੂਰਾ ਸਾਥ ਦਿੱਤਾ ਹੈਗਾ। ਸੋ ਹੁਣ ਇਹ ਇੱਕ ਦੇਖੋ ਮੂਵਮੈਂਟਸ ਇੱਦਾਂ ਬਣਦੀਆਂ ਹੁੰਦੀਆਂ, ਛੋਟੀ ਜਿਹੀ ਮੂਵਮੈਂਟ ਸ਼ੁਰੂ ਹੋ ਕੇ ਇੱਕ ਛੋਟੇ ਜਿਹੇ ਟਾਊਨ ਤੋਂ, ਬ੍ਰਿਟਿਸ਼ ਕੋਲੰਬੀਆ ਤੋਂ, ਅੱਜ ਪੂਰੀ ਦੁਨੀਆ ਦੇ ਵਿੱਚ ਇਹ ਫੈਲ ਗਈ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਆਜ਼ਾਦੀ ਪਸੰਦ ਲੋਕ ਆ, ਜਿਹੜੇ ਕਹਿੰਦੇ ਆ ਵੀ ਫਰੀਡਮ ਹੋਣੀ ਚਾਹੀਦੀ ਆ, ਉਹ ਇਹਨਾਂ ਦਾ ਬਹੁਤ ਧੰਨਵਾਦ ਕਰ ਰਹੇ ਆ ਟਰੱਕਰਜ਼ ਦਾ। ਸੋ ਬਹੁਤ ਸਾਰੇ ਲੋਕ ਐਂਟੀ ਵੀ ਹੈਗੇ ਆ, ਕਈ ਜਿਹੜੇ ਕਹਿੰਦੇ ਜੀ ਅਸੀਂ ਤੰਗ ਹੋ ਰਹੇ ਹਾਂ, ਹੌਰਨ ਇੰਨੇ ਵੱਜ ਰਹੇ ਆ, ਉਹਨਾਂ ਤੋਂ ਤੰਗ ਹੋ ਰਹੇ ਆ। ਪਰ ਜਦੋਂ ਐਡੇ ਵੱਡੇ ਪ੍ਰੋਟੈਸਟ ਹੁੰਦੇ ਆ, ਉਹਨਾਂ 'ਚ ਕੁਛ ਨਾ ਕੁਛ ਤਾਂ ਇਨਕਨਵੀਨੀਅੰਸ ਲੋਕਾਂ ਨੂੰ ਹੁੰਦੀ ਹੈਗੀ ਆ। ਸੋ ਪੰਜਾਬੀਆਂ ਦਾ ਕੀ ਰੋਲ ਆ, ਇਹ ਵੀ ਇੱਕ ਤਰ੍ਹਾਂ ਨਾਲ ਹਿਸਟਰੀ ਬਣੂਗੀ। ਸੋ ਇਹ ਟਰੱਕਰਜ਼ ਦੇ ਬਾਰੇ ਆਪਾਂ ਹੁਣ ਤੱਕ ਜੋ ਕੁਝ ਵਾਪਰਿਆ ਕੈਨੇਡਾ 'ਚ, ਉਹ ਤੁਹਾਡੇ ਨਾਲ ਸਾਂਝਾ ਕੀਤਾ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।